ਪੰਜਾਬੀ ਰੇਡੀਓ ਦਿਵਸ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਦੀ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਜਸਵਿੰਦਰ ਸਿੰਘ ਬਿਰਕ, ਹਿਊਸਟਨ, ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕਾਲ ਕਰ ਸਕਦੇ ਹੋ। ਗੁਰਦੀਪ ਸਿੰਘ ਪਿਰਦੀ, ਕਲੋਵਰ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਜਰਨੈਲ ਸਿੰਘ ਲਿਨਵੁੱਡ, ਮਨਜੀਤ ਸਿੰਘ ਦੀਵਾਨਾ, ਪ੍ਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਕਿਸਾਨਾਂ ਦੀ। ਅੱਜ ਕੱਲ੍ਹ ਜਿਹੜੀ ਫਸਲ ਉਹ ਪੱਕੀ ਹੋਈ ਆ, ਮੰਡੀਆਂ ਦੇ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਇਹ ਪਤਾ ਸੀਗਾ, ਆਪਾਂ ਪਹਿਲਾਂ ਤੋਂ ਜਿਹੜੀ ਗੱਲ ਕਰ ਰਹੇ ਹਾਂ ਕਿ ਇਹ ਹਾਲਾਤ ਜਿਹੜੇ ਦੀ ਉਹ ਪਹਿਲਾਂ ਵਰਗੇ ਨਹੀਂ। ਮੁਸ਼ਕਿਲਾਂ ਦਾ ਸਾਹਮਣਾ ਤਾਂ ਨਾਰਮਲ ਦਿਨਾਂ ਦੇ ਵਿੱਚ ਵੀ ਜਿਹੜਾ ਦੀ ਮੰਡੀਆਂ ਦੇ ਵਿੱਚ ਕਰਨਾ ਪੈਂਦਾ। ਤੇ ਇਹਦੇ ਕੁਝ ਕਾਰਨ ਜਿਹੜੇ ਦੀ ਉਹ ਮੇਨ ਇਹ ਨੇ ਤਾਂ ਫਸਲ ਬਹੁਤ ਤੇਜ਼ੀ ਦੇ ਨਾਲ ਆਉਂਦੀ ਹੈ। ਐਤਕੀ ਇਹ ਆ ਕਿ ਫਸਲ ਤਾਂ ਹੌਲੀ ਆ ਰਹੀ ਆ ਔਰ ਕੂਪਨ ਜਿਹੜੇ ਆ ਜੀ ਉਹ ਦਿੱਤੇ ਜਾ ਰਹੇ ਆ। ਕੂਪਨਾਂ ਦੇ ਵਿੱਚ ਵੀ ਕਈ ਕਿਸਮ ਦੀਆਂ ਜਿਹੜੀਆਂ ਉਹ ਕਹਾਣੀਆਂ ਸੁਣਨ ਨੂੰ ਮਿਲ ਰਹੀਆਂ ਨੇ। ਕਿਤੇ ਜਿਹੜਾ ਜੀ ਜ਼ਿਆਦਾ ਮਿਲ ਗਏ, ਕਿਤੇ ਥੋੜ੍ਹੇ ਜਿਹੜੇ ਦੀ ਉਹ ਮਿਲ ਗਏ। ਕਿਸੇ ਜਗ੍ਹਾ ਦੇ ਉੱਤੇ ਮੰਡੀਆਂ 'ਚ ਪ੍ਰਬੰਧ ਕੋਈ ਨਹੀਂ ਹੈਗਾ ਜੀ। ਜਿਹੜੇ ਅਵਾਰਾ ਡੰਗਰ ਨੇ ਉਹ ਸ਼ੈੱਡਾਂ ਦੇ ਹੇਠ ਜਿਹੜਾ ਦੀ ਉਹ ਬੈਠੇ ਨੇ ਆ ਕੇ। ਜੇ ਕਣਕ ਵੀ ਸੁੱਟੀ ਹੈ ਸ਼ੈੱਡਾਂ ਦੇ ਹੇਠਾਂ, ਤੇ ਉਹਦੇ ਉੱਤੇ ਆ ਕੇ ਅਵਾਰਾ ਡੰਗਰ ਜਿਹੜੇ ਉਹ ਬੈਠ ਜਾਂਦੇ ਆ। 42,000 ਕਿਸਾਨਾਂ ਨੂੰ ਜਿਹੜੇ ਦੀ ਉਹ ਕੂਪਨ ਮਿਲੇ ਨੇ ਔਰ ਜਿਹੜੇ ਦੀ ਪਹਿਲਾਂ ਇੱਕ ਦਿਨ ਪਹਿਲਾਂ 47,000 ਜਿਹੜੇ ਦੀ ਉਹ ਜਾਰੀ ਕੀਤੇ ਸੀਗੇ। ਮੰਡੀਆਂ ਦੇ ਵਿੱਚ ਫਸਲ ਲਿਆਉਣ ਲਈ ਤਕਰੀਬਨ 2,85,000 ਪਾਸ ਜਿਹੜੇ ਦੀ ਉਹ ਜਾਰੀ ਕੀਤੇ ਔਰ ਇਹ ਪਾਸ ਕਿਸਾਨਾਂ ਦੇ ਕੋਲੇ ਪਹੁੰਚ ਚੁੱਕੇ ਆ। ਪਰ ਸਵਾਲ ਜਿਹੜਾ ਵੱਡਾ ਇਹ ਆ ਕਿ ਜਿਹੜੀ ਨੰਬਰ ਲਾਏ ਗਏ ਕਿ ਕਿੰਨੀ ਜਿਹੜੀ ਦੀ ਉਹ ਆ ਸਕਦੀ ਹੈ। ਹੁਣ ਨਾ ਤਾਂ ਵੱਢਣ ਜੋਗੇ ਆ ਜੀ, ਨਾ ਜਿਹੜਾ ਦੀ ਉਹ ਰੱਖਣ ਜੋਗੇ ਆ। ਹਾਲਾਂਕਿ ਕੁਝ ਜਿਹੜੇ ਕਿਸਾਨ ਨੇ ਉਹ ਕਣਕਾਂ ਨੂੰ ਆਪਣੇ ਘਰਾਂ ਦੇ ਅੰਦਰ ਵੀ ਜਿਹੜਾ ਉਹ ਰੱਖ ਰਹੇ ਆ ਕਿ ਜਦੋਂ ਥੋੜ੍ਹਾ ਠੀਕ ਹੁੰਦਾ ਫਿਰ ਉਹ ਕਣਕ ਲੈ ਜਾਣਗੇ। ਜਿਹੜੇ ਕੰਬਾਈਨਾਂ ਨੇ ਉਹ ਨਾ ਮਿਲਣ ਕਰਕੇ, ਕਿਉਂਕਿ ਪਾਸ ਇਹ ਇੱਕ ਦਿਨ ਦਾ ਜਾਰੀ ਕੀਤਾ ਜਾਂਦਾ ਜੀ। ਜਦੋਂ ਦੂਜਾ ਪਾਸ ਲੈਣਾ ਫਿਰ ਅਗਲੀ ਵਾਰੀ ਅਪਲਾਈ ਕਰਨਾ ਪੈਂਦਾ, ਪੱਕਾ ਨੀਗਾ। ਜੇ ਉਸ ਦਿਨ ਕਣਕ ਤੁਸੀਂ ਕੱਟ ਕੇ ਲੈ ਆਏ ਤਾਂ ਠੀਕ ਹੈ, ਨਹੀਂ ਤਾਂ ਫਿਰ ਉਹ ਪਾਸ ਜਿਹੜਾ ਉਹ ਖਰਾਬ ਹੋ ਜਾਂਦਾ। ਭਾਵ ਕਿ ਉਸ ਤੋਂ ਬਾਅਦ ਦੁਬਾਰਾ ਫਿਰ ਅਪਲਾਈ ਜਿਹੜਾ ਉਹ ਕਰਨਾ ਪੈਂਦਾ। ਜਿਹੜੇ ਕਿਸਾਨ ਮੰਡੀਆਂ 'ਚ ਆ ਰਹੇ ਆ ਉਹਨਾਂ ਦੇ ਇਕੱਠ ਜਿਹੜੇ ਨੇ ਉਹਨਾਂ ਤੋਂ ਵੀ ਸਰਕਾਰ ਫਿਕਰਮੰਦ ਹੈ, ਕਿਉਂਕਿ ਹੁਣ ਬਹੁਤੇ ਡਿਸਟ੍ਰਿਕਟ ਤੱਕ ਜਿਹੜੇ ਦੀ ਉਹ ਪੈਰ ਪਸਰ ਚੁੱਕੇ ਹੋਏ ਨੇ ਇਹਦੇ ਕਰੋਨਾ ਵਾਇਰਸ ਦੇ। ਆਪਸ ਦੇ ਵਿੱਚ ਮੇਲ ਗੇਲ, ਇਕੱਠੇ ਹੋ ਕੇ ਬਹਿਣਾ, ਇਹ ਉਹਦੇ ਤੋਂ ਲੋਕ ਜਿਹੜਾ ਹਟ ਨਹੀਂ ਰਹੇ, ਮੰਡੀਆਂ ਦੇ ਵਿੱਚ ਇਕੱਠੇ ਬੈਠ ਰਹੇ ਨੇ। ਉਹਦੇ ਨਾਲ ਸਰਕਾਰ ਨੂੰ ਇਹ ਵੀ ਡਰ ਪਿਆ ਹੈ ਕਿ ਇਹਦੇ ਨਾਲ ਕਿਤੇ ਵਾਇਰਸ ਦੇ ਕੇਸ ਜਿਹੜੇ ਉਹ ਹੋਰ ਨਾ ਵੱਧ ਜਾਣ। ਇਹ ਵੀ ਕਿਹਾ ਜਾ ਰਿਹਾ ਕਿ ਪਿੰਡ ਖਰੀਦ ਕੇਂਦਰ ਬਣਾਉਣ ਦੀ ਜਿਹੜੀ ਦੀ ਉਹਦੇ ਬਾਰੇ ਸੋਚ ਰਹੀ ਆ। ਵੈਸੇ ਇਹ ਸੁਝਾਅ ਪਹਿਲਾਂ ਸਰਕਾਰ ਨੂੰ ਦਿੱਤਾ ਗਿਆ ਸੀਗਾ ਕਈਆਂ ਦੇ ਵੱਲੋਂ, ਉਹਨਾਂ ਨੇ ਇਹ ਮੰਨਿਆ ਨਹੀਂ। ਸ਼ਾਇਦ ਪਿੰਡ ਹੁੰਦੇ ਤੇ ਫਿਰ ਇਹ ਲੀਡਰਾਂ ਨੇ ਫੋਟੋਆਂ ਕਿੱਥੇ ਖਿਚਾਉਣੀਆਂ ਸੀ ਜਾ ਕੇ। ਉਹਦਾ ਇੱਕ ਕੋਈ ਕਾਰਨ ਜਿਹੜਾ ਦੀ ਹੋ ਸਕਦਾ। ਹੁਣ ਸਰਕਾਰ ਇਹ ਕਹਿ ਰਹੀ ਆ, ਉਹਦੇ ਕੁਝ ਮੰਤਰੀ, ਕਿ ਇਹ ਹੋ ਸਕਦਾ ਕਿ ਨਵੀਂ ਸਕੀਮ ਜਿਹੜੀ ਆ ਜੀ ਉਹ ਬਣਾਈ ਜਾਵੇ ਕਿ ਜਿੱਥੇ ਕਿਤੇ ਖਰੀਦ ਕੇਂਦਰ ਤੇ ਇੱਕ ਤੋਂ ਜ਼ਿਆਦਾ ਪਿੰਡਾਂ ਦੇ ਕਿਸਾਨ ਆਉਂਦੇ ਆ, ਉੱਥੇ ਪਿੰਡਾਂ ਦੀ ਵਾਰੀ ਬੰਨ੍ਹੀ ਜਾਵੇ ਤਾਂ ਕਿ ਕਿਸਾਨਾਂ ਦਾ ਆਪਸ ਦੇ ਵਿੱਚ ਮੇਲ ਮਿਲਾਪ ਨਾ ਹੋਵੇ। ਨਵੇਂ ਖਰੀਦ ਕੇਂਦਰ ਬਣਾਉਣੇ ਤੇ ਸਟਾਫ ਦਾ ਪ੍ਰਬੰਧ ਕਰਨਾ ਔਖਾ ਕੰਮ ਜਿਹੜਾ ਦੀ ਉਹ ਹੋਊਗਾ, ਕਿਉਂਕਿ ਖਰੀਦ ਕੇਂਦਰਾਂ ਦੇ ਵਿੱਚ ਸਵਾਲ ਫਿਰ ਇਹ ਆਊਗਾ ਕਿ ਉੱਥੇ ਜਿਹੜੇ ਏਜੰਸੀਆਂ ਵਾਲੇ ਨੇ ਉਹ ਕਿਹੜੇ ਤਰੀਕੇ ਦੇ ਨਾਲ ਜਾਣਗੇ। ਉੱਥੇ ਵੀ ਫਿਰ ਸਿਆਸਤ ਭਾਰੂ ਹੋ ਜਾਣੀ ਹੈ। ਜਿਹੜੇ ਲੀਡਰ ਨੇ ਉਹਨਾਂ ਨੇ ਆਪਣੇ ਪਿੰਡਾਂ ਵੱਲ ਨੂੰ ਪਹਿਲਾਂ ਇਹ ਅਫਸਰ ਤੇ ਦੂਜੇ ਤੀਜੇ ਤੋਰ ਦੇਣੇ ਆ। ਜਿਹੜੇ ਪਿੰਡ ਦਾ ਕੋਈ ਲੀਡਰ ਨਹੀਂ ਹੈਗਾ ਉਹ ਪਛੜ ਜੂਗਾ ਜੀ। ਹੁਣ ਸਵਾਲ ਜਿਹੜਾ ਵੀ ਇਹ ਆ ਕਿ ਕਿਸਾਨ ਜਾਵੇ ਤਾਂ ਕਿੱਧਰ ਨੂੰ ਜਾਵੇ, ਉਹਦਾ ਹਾਲਾਤ ਜਿਹੜੇ ਉਹ ਕਿਵੇਂ ਇਹਦੇ ਵਿੱਚੋਂ ਨਿਕਲੇ। ਇਹ ਬਹੁਤ ਵੱਡਾ ਇੱਕ ਚੈਲੰਜ ਜਿਹੜਾ ਜੀ ਉਹ ਬਣਿਆ ਹੋਇਆ, ਬਿਨਾਂ ਕਿਸੇ ਸ਼ੱਕ ਦੀ, ਸਰਕਾਰ ਦੇ ਵਾਸਤੇ ਵੀ, ਕਿਸਾਨਾਂ ਦੇ ਵਾਸਤੇ ਵੀ, ਕਿ ਇਹ ਫਸਲ ਕੱਟ ਹੋਣੀ ਹੈ ਤਾਂ ਕਿਵੇਂ ਕੱਟ ਹੋਣੀ ਹੈ। ਜੇ ਕੱਟ ਵੀ ਗਈ ਤਾਂ ਫਿਰ ਮੰਡੀਆਂ ਦੇ ਵਿੱਚ ਕਿਵੇਂ ਆਉਣੀ ਹੈ। ਜੇ ਮੰਡੀਆਂ 'ਚ ਆ ਗਈ ਤਾਂ ਫਿਰ ਚੁੱਕੀ ਕਿਵੇਂ ਜਾਣੀ ਹੈ। ਅਜਿਹੇ ਹਾਲਾਤ ਅੱਜ ਤੱਕ ਪਹਿਲਾਂ ਕਦੇ ਨਹੀਂ ਬਣੇ ਜੀ ਜੋ ਇਸ ਮਹਾਂਮਾਰੀ ਦੇ ਵਿੱਚ ਬਣੇ। ਬਿਲਕੁਲ ਜੀ, ਪਰ ਕਿਸਾਨਾਂ ਦੇ ਭਾਰੀ ਬਣੀਆਂ ਤੇ ਉੱਪਰੋਂ ਮੀਂਹ ਤੇ ਗੜਿਆਂ ਨੇ ਵੀ ਫਸਲਾਂ ਦਾ ਬਹੁਤ ਨੁਕਸਾਨ ਕੀਤਾ। ਕੱਲ ਤੋਂ ਪੈ ਰਿਹਾ ਜੀ 24 ਘੰਟਿਆਂ ਤੋਂ ਦੇ ਦੌਰਾਨ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਭਾਰੀ ਮੀਂਹ ਜਿਹੜਾ ਦੀ ਉਹ ਪਿਆ ਔਰ ਗੜਿਆਂ ਦੀਆਂ ਖਬਰਾਂ ਵੀ ਜਿਹੜੀਆਂ ਦੀ ਉਹ ਆ ਰਹੀਆਂ ਨੇ। ਅੱਧਾ ਘੰਟਾ ਕਿਸੇ ਜਗ੍ਹਾ ਦੇ ਉੱਤੇ, ਕਿਸੇ ਜਗ੍ਹਾ ਘੰਟਾ ਜਿਹੜਾ ਦੀ ਉਹ ਤੇਜ਼ ਹਵਾ ਦੇ ਨਾਲ ਮੀਂਹ ਪਿਆ। ਮੁਕਤਸਰ ਡਿਸਟ੍ਰਿਕਟ ਦੇ ਵਿੱਚ ਕਾਫੀ ਨੁਕਸਾਨ ਕੀਤਾ। ਪਟਿਆਲੇ ਦੇ ਵਿੱਚ
ਨੁਕਸਾਨ ਜਿਹੜਾ ਜੀ ਉਹ ਕੀਤਾ। ਹਾਲਾਂਕਿ ਜਲੰਧਰ ਦੇ ਵਿੱਚ ਵੀ ਮੀਂਹ ਪਿਆ, ਪਰ ਉੱਥੇ ਥੋੜ੍ਹਾ ਮੀਂਹ ਪਿਆ, ਉਹਨੇ ਵਾਢੀ ਦੇ ਉੱਤੇ ਅਸਰ ਤਾਂ ਜਿਹੜਾ ਜੀ ਉਹ ਪਾ ਦਿੱਤਾ। ਕਈ ਪਿੰਡਾਂ ਦੇ ਵਿੱਚ ਤਾਂ ਜਿਹੜੀ ਹੈ ਜੀ ਭਾਰੀ ਗੜੇਮਾਰੀ ਹੋਈ ਹੈ। ਜਿਹੜੇ ਲੰਬੀ ਦੇ ਪਿੰਡ ਨੇ ਜੀ, ਮਹਿਣਾ, ਬਨਵਾਲਾ, ਅਨੂਕਾਂ, ਕੱਖਾਂ ਵਾਲੀ, ਕੀ ਵਾਲਾ, ਰੋੜਾ ਵਾਲੀ, ਇੱਥੇ ਜ਼ਿਆਦਾ ਗੜੇ ਜਿਹੜੇ ਪਏ ਆ। ਇੱਕ ਤਾਂ ਜਿਹੜੀ ਫਸਲ ਸੀ ਉਹ ਧਰਤੀ ਦੇ ਉੱਤੇ ਵਿੱਚ ਜੀ ਪੱਕੀ ਹੋਈ ਜਿਹੜੀ ਫਸਲ ਸੀਗੀ, ਤੇ ਉਹਦੇ ਉੱਤੇ ਉੱਤੋਂ ਜਿਹੜਾ ਜੀ ਉਹ ਮੀਂਹ ਪੈ ਗਿਆ, ਉਹਦੇ ਨਾਲ ਇਹਦਾ ਨਾੜ ਜਿਹੜਾ ਉਹ ਗਲ ਜਾਂਦਾ। ਫਿਰ ਜਿਹੜੀਆਂ ਕੰਬਾਈਨਾਂ ਨੇ ਜੀ ਉਹਦੇ ਤੋਂ ਕੱਟ ਨਹੀਂ ਹੁੰਦੀ ਇਹ ਜਿਹੜੀ ਫਸਲ ਆ। ਇਹ ਬੇਮੌਸਮਾ ਮੀਂਹ ਜਿਹੜਾ ਉਹ ਪਿਆ। ਐਤਕੀ ਬੇਸ਼ੱਕ ਜਦੋਂ ਕਣਕਾਂ ਸੀਗੀਆਂ ਉਦੋਂ ਮੀਂਹ ਜਿਹੜੇ ਸੀਗੇ ਉਹ ਚੰਗੇ ਸਮੇਂ ਦੇ ਉੱਤੇ ਪਏ, ਪਰ 3 ਹਫ਼ਤੇ ਪਹਿਲਾਂ ਜਿਹੜੇ ਪਏ ਭਾਰੀ ਮੀਂਹ ਸੀ ਉਹਨਾਂ ਨੇ ਵੀ ਨੁਕਸਾਨ ਕੀਤਾ। ਹੁਣ ਇਹ ਜਿਹੜੀ ਪੱਕੀ ਹੋਈ ਫਸਲ ਦੇ ਉੱਤੇ ਪਏ ਗੜੇ ਤੇ ਜਿਹੜਾ ਮੀਂਹ ਹੈ, ਇਹਦੇ ਨਾਲ ਕੁਝ ਥਾਵਾਂ ਦੇ ਉੱਤੇ ਨੁਕਸਾਨ ਜਿਹੜਾ ਜੀ ਉਹ ਜ਼ਰੂਰ ਹੋਇਆ। ਔਰ ਜਿੰਨਾਂ ਥਾਵਾਂ ਦੇ ਉੱਤੇ ਗੜੇ ਨਹੀਂ ਪਏ, ਇਕੱਲਾ ਮੀਂਹ ਪਿਆ, ਉਹਦੇ ਨਾਲ ਜਿਹੜੀ ਇਹ ਫਸਲਾਂ ਦੀ ਜਿਹੜੀ ਵਾਢੀ ਹੈ ਉਹ ਘੱਟੋ ਘੱਟ 2-3 ਦਿਨ ਜਿਹੜੀ ਦੀ ਉਹ ਰੁਕ ਜੂਗੀ, ਕਿਉਂਕਿ ਜਿਹੜੀ ਜ਼ਮੀਨ ਹੈ ਉਹ ਗਿੱਲੀ ਹੋ ਗਈ। ਉਹਦੇ ਅੰਦਰ ਕੰਬਾਈਨ ਬਹੁਤ ਹੈਵੀ ਵਹੀਕਲ ਦੇ ਵਿੱਚ ਆਉਂਦਾ, ਉਹ ਕੰਮ ਨਹੀਂ ਕਰੂਗਾ ਜੀ। ਹੱਥਾਂ ਦੇ ਨਾਲ ਤਾਂ ਫਸਲਾਂ ਤਕਰੀਬਨ ਕਿਤੇ ਬਹੁਤ ਥੋੜ੍ਹੀਆਂ ਜਿਹੀਆਂ ਜਿਹੜੀਆਂ ਕੱਟੀਆਂ ਜਾਂਦੀਆਂ ਨੇ, ਤੇ ਜਦੋਂ ਬਾਅਦ ਦੇ ਵਿੱਚ ਰੀਪਰ ਨਾਲ ਤੂੜੀ ਜਿਹੜੀ ਬਣਾਈ ਜਾਂਦੀ ਉਹਦੇ ਉੱਤੇ ਵੀ ਅਸਰ ਜਿਹੜਾ ਜੀ ਇਹ ਪੈਂਦਾ। ਕੁਦਰਤ ਹੈ, ਕੁਦਰਤ ਦੇ ਮੂਹਰੇ ਜ਼ੋਰ ਕੋਈ ਨਹੀਂ ਗਾ ਜੀ, ਉਹ ਆਪਣੇ ਰੰਗ ਵਿਖਾਈ ਜਾ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਹੁਣ ਨਵਾਂ ਜਿਹੜਾ ਜੀ ਉਹ ਰੂਪ ਆ ਜੇ। ਪਹਿਲਾਂ ਮੀਂਹ ਸਮੇਂ ਦੇ ਉੱਤੇ ਪਏ, ਫਸਲ ਬਹੁਤ ਭਰਵੀਂ ਹੋਈ, ਤੇ ਬਾਅਦ ਦੇ ਵਿੱਚ ਉਹਦਾ ਹੁਣ ਨੁਕਸਾਨ ਜਿਹੜਾ ਉਹ ਸਹਿਣਾ ਪੈ ਰਿਹਾ ਕਿਸਾਨ। ਜੀ ਬਿਲਕੁਲ, ਇਸ ਕੁਦਰਤ ਨੂੰ ਹੀ ਲੋਕੀ ਮੰਨਣੋਂ ਹਟ ਗਏ ਸੀ। ਤੇ ਅੱਗੇ ਲੁਧਿਆਣਾ ਤੇ ਜਲੰਧਰ ਜ਼ਿਲ੍ਹੇ ਵੀ ਘੇਰੇ ਆ, ਤੇ ਉੱਥੇ ਇੱਕ ਮੌਤ ਵੀ ਹੋਈ ਹੈ ਲੁਧਿਆਣੇ 'ਚ। ਸੋ ਇਹ ਕਾਨੂੰਗੋ ਸੀਗਾ ਜੀ, ਮਾਲ ਵਿਭਾਗ ਦਾ ਅਫਸਰ ਜਿਹੜਾ, ਜਿਹਦੀ ਮੌਤ ਹੋਣ ਦੇ ਨਾਲ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ 15 ਹੋ ਗਈ ਹੈ। ਔਰ ਜਿਹੜਾ ਮੈਂ ਪਹਿਲਾਂ ਵੀ ਗੱਲ ਕੀਤੀ ਜੀ, ਜਿਹੜਾ ਇਹ ਰੇਸ਼ੋ ਹੈ ਡੈਥ ਦੀ ਉਹ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਜੀ ਇਸ ਕਰੋਨਾ ਵਾਇਰਸ ਦੀ। ਜਿਹੜੇ ਸੂਬੇ ਜਿਨ੍ਹਾਂ ਦੇ ਅੰਕੜਾ 200 ਪਲੱਸ ਹੈ, ਜਿਹਦੇ ਨਾਲ ਦੇ ਸੂਬੇ ਕਹੇ ਜਾ ਸਕਦੇ ਆ ਜੀ, ਹਰਿਆਣਾ ਹੈ, ਹਿਮਾਚਲ ਹੈ, ਉੱਥੇ ਡੈਥ ਰੇਸ਼ੋ ਜਿਹੜੀ ਹੈ ਜੀ ਉਹ ਬਹੁਤ ਘੱਟ ਹੈ। 200 ਕੁਝ ਕੇਸ ਜਿਹੜੇ ਹਰਿਆਣੇ ਦੇ ਵਿੱਚ ਨੇ, ਉੱਥੇ 2 ਡੈਥ ਹੋਈਆਂ ਨੇ। ਪੰਜਾਬ ਦੇ ਵਿੱਚ 15ਵੀਂ ਡੈਥ ਸੀ। 15 ਡੈਥ 19 ਕੇਸਾਂ ਦੇ ਵਿੱਚ ਜਿਹੜੀਆਂ ਦੀ ਉਹ ਹੋ ਚੁੱਕੀਆਂ ਹੋਈਆਂ ਨੇ, ਜਿਹੜਾ ਕਿ ਸਭ ਤੋਂ ਗੰਭੀਰ ਮਸਲਾ ਕਿਹਾ ਜਾ ਸਕਦਾ। ਔਰ 19 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਜੀ ਇਹ ਫੈਲ ਗਿਆ ਹੋਇਆ। ਫਿਰੋਜ਼ਪੁਰ ਦੇ ਵਿੱਚ ਵੀ ਜਿਹੜਾ ਜੀ ਇੱਕ ਕੇਸ ਸਾਹਮਣੇ ਆਉਣ ਦੇ ਨਾਲ, ਔਰ ਫਿਰੋਜ਼ਪੁਰ ਦਾ ਇਹ ਜਿਹੜਾ ਕੇਸ ਹੈ ਇਹ ਉਹਦੇ ਨਾਲ ਹੀ ਜੁੜਿਆ ਹੋਇਆ। ਜਿਹੜਾ ACP ਲੁਧਿਆਣੇ ਤੋਂ ਜਿਹੜੇ ਪੋਜ਼ੀਟਿਵ ਨੇ, ਇਸ ਵੇਲੇ ਜੇਰੇ ਇਲਾਜ ਨੇ, ਉਹਨਾਂ ਦੀ ਹਾਲਤ ਜਿਹੜੀ ਉਹ ਗੰਭੀਰ ਆ। ਉਹਨਾਂ ਦੇ ਜਿਹੜੇ ਸਿਕਿਉਰਿਟੀ ਵਾਲੇ ਸੀ ਉਹਨਾਂ ਨੂੰ ਪਿੰਡਾਂ ਦੇ ਵਿੱਚ ਆਪੋ ਆਪਣੇ ਪਿੰਡਾਂ ਦੇ ਵਿੱਚ ਭੇਜ ਦਿੱਤਾ ਸੀਗਾ ਸੀਨੀਅਰ ਅਫਸਰਾਂ ਨੇ। ਉਹ ਇੱਕ ਸਿਕਿਉਰਿਟੀ ਵਾਲਾ ਜੀ ਜਿਹੜਾ ਫਿਰੋਜ਼ਪੁਰ ਡਿਸਟ੍ਰਿਕਟ ਦਾ ਹੈ, ਉਹ ਪਿੰਡ ਵੀ ਜਿਹੜਾ ਸੀਲ ਕੀਤਾ ਗਿਆ। ਹੁਣ ਪਹਿਲਾਂ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਕੋਈ ਕੇਸ ਨਹੀਂ ਸੀਗਾ। ਲੁਧਿਆਣਾ ਦੇ ਜਿਹੜਾ ACP ਸੀਗੇ ਜੀ, ਉਹਦੇ ਪਰਿਵਾਰ ਦੇ 2 ਮੈਂਬਰ, ਉਹਨਾਂ ਦੇ ਸੰਪਰਕ ਦੇ ਵਿੱਚ ਆਉਣ ਵਾਲੀ ਮਹਿਲਾ SHO ਤੇ ਇੱਕ ਜਿਹੜਾ ਸਿਕਿਉਰਿਟੀ ਵਾਲਾ, ਉਹਨੂੰ ਰਿਪੋਰਟ ਜਿਹੜੀ ਹੈ ਜੀ ਉਹ ਪੋਜ਼ੀਟਿਵ ਆਈ ਆ। ਔਰ ਇਹ ਵਾੜਾ ਭਾਈਕਾ ਜੀ, ਜਿੱਥੇ ਫਿਰੋਜ਼ਪੁਰ ਦੇ ਵਿੱਚ ਵਿਅਕਤੀ ਦਾ ਸਿਕਿਉਰਿਟੀ ਵਾਲਾ ਜਿਹੜਾ ਰਹਿੰਦਾ ਸੀਗਾ, ਜਿੱਥੇ ਇਸ ਪਿੰਡ ਨੂੰ ਹੁਣ ਜਿਹੜਾ ਜੀ ਉਹ ਸੀਲ ਕੀਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਜਿਹੜੀ ਜੀ ਉਹ ਨਿਗਰਾਨੀ ਵਧਾਈ ਗਈ ਆ। ਸਿਹਤ ਵਿਭਾਗ ਦੇ ਟੀਮਾਂ ਨੇ ਉਹ ਲੋਕਾਂ ਦੇ ਕੋਲੇ ਅਪਰੋਚ ਕਰ ਰਹੀਆਂ ਨੇ। ਪੰਜਾਬ ਦੇ ਵਿੱਚ ਇਸ ਵਾਇਰਸ ਤੋਂ ਪੀੜਤ ਜਿਹੜੇ ਉਹਨਾਂ ਦਾ ਅੰਕੜਾ 213 ਤੱਕ ਪਹੁੰਚ ਗਿਆ ਹੋਇਆ। ਸਿਹਤ ਵਿਭਾਗ ਦਾ ਬੁਲੇਟਿਨ ਜਿਹੜਾ ਜੀ ਉਹਨੇ ਪਟਿਆਲਾ, ਜਲੰਧਰ, ਲੁਧਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੀ ਗੱਲ ਜਿਹੜੀ ਹੈ ਜੀ ਉਹ ਕੀਤੀ ਹੈ। ਔਰ ਇਹਨਾਂ ਸ਼ਹਿਰਾਂ ਦੇ ਵਿੱਚ ਹੁਣ ਤੇਜ਼ੀ ਦੇ ਨਾਲ ਇਹ ਮਾਮਲੇ ਜਿਹੜੇ ਉਹ ਵਧੇ ਆ। ਔਰ ਜਲੰਧਰ ਦੇ ਵਿੱਚ ਜਿਹੜੀ ਗਿਣਤੀ ਆ ਉਹ 35 ਹੋ ਚੁੱਕੀ ਹੈ। ਲੁਧਿਆਣੇ ਦੇ ਵਿੱਚ 15 ਤੱਕ ਇਹ ਗਿਣਤੀ ਉਹ ਪਹੁੰਚ ਚੁੱਕੀ ਹੋਈ ਹੈ। ਜੀ, ਤੇ ਅੱਗੇ ਗੱਲ ਕਰਦੇ ਹਾਂ। ਪਟਿਆਲੇ ਦੇ ਵਿੱਚ 100 ਬੱਚਿਆਂ ਦੀ ਭਾਲ ਆ ਜਿਨ੍ਹਾਂ ਨੇ ਦੁਕਾਨਦਾਰ ਤੋਂ ਕਿਤਾਬਾਂ ਲਈਆਂ ਸੀ, ਤੇ ਇੱਕ ਦੁਕਾਨਦਾਰ ਹੈ ਜਿਹੜਾ ਉਹ ਪੋਜ਼ੀਟਿਵ ਪਾਇਆ ਗਿਆ। ਐਕਚੁਅਲੀ ਜਿਹੜਾ ਇਹ ਪਟਿਆਲੇ ਸ਼ਹਿਰ ਦਾ ਇਨਰ ਏਰੀਆ ਹੈ ਜੀ, ਅੰਦਰ ਵਾਲਾ ਜਿਹੜਾ ਸ਼ਹਿਰ ਆ, ਉੱਥੋਂ ਇਹ ਕੇਸ ਜਿਹੜੇ ਜੀ ਉਹ ਸਾਹਮਣੇ ਆ ਰਹੇ ਆ। ਜਿਹੜੇ ਪਹਿਲਾਂ ਇਹ ਜੁੜਿਆ ਹੋਇਆ ਉਹੀ ਹੈ ਜੀ ਸਾਰਾ, ਜਿਹੜਾ ਲੰਗਰ ਵਰਤਾਉਣ ਵਾਲੇ ਸੀਗੇ ਜੀ ਸ਼ਿਵ ਸੈਨਾ ਦਾ ਜਿਹੜਾ ਪਹਿਲਾਂ ਇੱਕ ਵਿਅਕਤੀ ਜਿਹੜਾ ਪੋਜ਼ੀਟਿਵ ਪਾਇਆ ਗਿਆ, ਉਹਦਾ ਪੂਰਾ ਪਰਿਵਾਰ ਵੀ ਪੋਜ਼ੀਟਿਵ ਆ ਗਿਆ ਜੀ।
ਉਸ ਤੋਂ ਬਾਅਦ ਇਹ ਕਿਤਾਬਾਂ ਵੇਚਣ ਵਾਲਾ ਹੈ ਜੀ, ਇੱਕ ਪ੍ਰਸਿੱਧ ਕਿਤਾਬਾਂ ਦੀ ਦੁਕਾਨ ਹੈ ਇੱਥੇ, ਉਹ ਪੋਜ਼ਿਟਿਵ ਪਾਇਆ ਗਿਆ। ਉਹਦਾ ਵਹਿਮ ਸੀਗਾ। ਉਹਦੀ ਪਤਨੀ ਤੇ ਉਹਦੇ 2 ਜਿਹੜੇ ਮੁੰਡੇ ਨੇ ਉਹਨਾਂ ਦੀ ਰਿਪੋਰਟ ਵੀ ਪੋਜ਼ਿਟਿਵ ਆ ਗਈ। ਭਾਵੇਂ ਇਹ ਵੀ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਉਹ ਘਿਰ ਗਿਆ। ਇਹ ਪੂਰਾ ਏਰੀਆ ਜਿਹੜਾ ਜੀ ਉਹ ਸੀਲ ਕੀਤਾ ਗਿਆ। ਜਿਹੜੇ ਇਸ ਕਿਤਾਬਾਂ ਵੇਚਣ ਵਾਲੇ ਦੇ ਸੰਪਰਕ ਦੇ ਵਿੱਚ ਆਏ ਜਾਂ ਪਰਿਵਾਰ ਦੇ ਸੰਪਰਕ ਦੇ ਵਿੱਚ ਆਏ, ਉਹਨਾਂ ਲੋਕਾਂ ਨੂੰ ਵੀ ਕੁਆਰੰਟਾਈਨ ਜਿਹੜਾ ਉਹ ਕੀਤਾ ਗਿਆ। ਆਰੀਆ ਸਮਾਜ ਏਰੀਆ ਪੈਂਦਾ ਜੀ ਇਹ, ਬੁੱਕ ਮਾਰਕੀਟ, ਪੁਰਾਣਾ ਲਾਲ ਬਾਗ, ਬੀ ਟੈਂਕ ਦਾ ਸਾਰਾ ਏਰੀਆ ਜਿਹੜਾ ਜੀ ਉਹ ਸੀਲ ਕਰਕੇ ਇੱਥੇ ਪੁਲਿਸ ਤਾਇਨਾਤ ਜਿਹੜੀ ਆ ਉਹ ਕੀਤੀ ਗਈ ਆ। ਪਟਿਆਲਾ ਜ਼ਿਲ੍ਹੇ ਦੇ ਵਿੱਚੋਂ 160 ਨਮੂਨਿਆਂ ਚੋਂ 11 ਜਿਹੜੇ ਜੀ ਉਹ ਪੋਜ਼ਿਟਿਵ ਆਏ ਆ, ਔਰ 8 ਮਰੀਜ਼ ਇਹ 2 ਪਰਿਵਾਰਾਂ ਦੇ ਨਾਲ ਸੰਬੰਧਿਤ ਜਿਹੜਾ ਜੀ ਉਹਨੇ ਜਿਹੜਾ ਉਹ ਸਮਾਜ ਸੇਵੀ ਪਹਿਲਾਂ ਜਿਹੜਾ ਆਇਆ ਸੀਗਾ ਜੀ ਪੋਜ਼ਿਟਿਵ, ਉਹਦੇ ਕੋਲੋਂ ਰਾਸ਼ਨ ਲੈਣ ਵਾਲੇ 800 ਪਰਿਵਾਰਾਂ ਦੀ ਸ਼ਨਾਖਤ ਕਰਕੇ 500 ਜਾਣਿਆਂ ਨੂੰ ਕੁਆਰੰਟਾਈਨ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਇਹ ਜਿਹੜਾ ਕਿਤਾਬਾਂ ਵੇਚਣ ਵਾਲਾ ਇਹ ਮਾਮਲਾ ਉਹਦੇ ਨਾਲੋਂ ਜ਼ਿਆਦਾ ਗੰਭੀਰ ਬਣ ਗਿਆ। ਉਹਦਾ ਕਾਰਨ ਇਹ ਹੈ ਜੀ ਕਿ ਉਹਦੀ ਦੁਕਾਨ ਤੋਂ 100 ਬੱਚਿਆਂ ਦੇ ਵੱਲੋਂ, ਵਿਦਿਆਰਥੀਆਂ ਦੇ ਵੱਲੋਂ ਕਿਤਾਬਾਂ ਜਿਹੜੀਆਂ ਜੀ ਉਹ ਖਰੀਦੀਆਂ ਗਈਆਂ ਨੇ, ਔਰ ਸਿਹਤ ਵਿਭਾਗ ਨੇ ਇੱਥੋਂ ਕਿਤਾਬਾਂ ਖਰੀਦਣ ਵਾਲੇ ਪਰਿਵਾਰਾਂ ਸਣੇ ਇਹਦੇ ਸੰਪਰਕ ਦੇ ਵਿੱਚ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਸ਼ਨਾਖਤ ਦੇ ਵਾਸਤੇ ਕਾਰਵਾਈ ਸ਼ੁਰੂ ਜਿਹੜੀ ਉਹ ਕੀਤੀ ਆ। ਕੰਟਰੋਲ ਰੂਮ ਦਾ ਇੱਕ ਨੰਬਰ ਜਾਰੀ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਜਿਹੜੇ ਲੋਕ ਇਹਦੇ ਤੋਂ ਕਿਤਾਬਾਂ ਲੈ ਕੇ ਆਏ ਸੀਗੇ ਉਹ ਤੁਰੰਤ ਇਸ ਜਿਹੜਾ ਜੀ ਨੰਬਰ ਦੇ ਉੱਤੇ ਸੰਪਰਕ ਕਰਕੇ ਦੱਸਣ ਤੇ ਉਹ ਡਰਨ ਨਾ। ਇਹ ਵੀ ਕਿਹਾ ਜਾ ਰਿਹਾ ਕਿ ਇਹਨੇ ਪਟਿਆਲਾ ਤੋਂ ਬਾਹਰ ਵੀ ਕਿਤਾਬਾਂ ਕਾਪੀਆਂ ਸਪਲਾਈ ਕੀਤੀਆਂ ਸੀਗੀਆਂ, ਜਿਹਦੇ ਕਰਕੇ ਸੰਬੰਧਿਤ ਸ਼ਹਿਰ ਦੇ ਜਿਹੜੇ ਕੁਝ ਹੋਰ ਦੁਕਾਨਦਾਰ ਨੇ ਉਹਨਾਂ ਦੀ ਸਕਰੀਨਿੰਗ ਵੀ ਜਿਹੜੀ ਆ ਉਹ ਸਟਾਰਟ ਕੀਤੀ ਜਿਹੜਾ ਜੀ ਉਹ ਗਈ ਆ। ਇੱਥੇ ਇੱਕ ਪ੍ਰਸਿੱਧ ਸਕੂਲ ਆ ਜੀ, ਉਹਦੇ 100 ਦੇ ਕਰੀਬ ਬੱਚਿਆਂ ਨੇ ਕਿਤਾਬਾਂ ਤੇ ਕਾਪੀਆਂ ਜਿਹੜੀਆਂ ਲਈਆਂ ਸੀਗੀਆਂ। ਸੇਂਟ ਪੀਟਰ ਸਕੂਲ ਆ, ਜਾਂ ਘਰਾਂ ਦੇ ਵਿੱਚ ਜਿਹੜੀਆਂ ਉਹ ਮੰਗਵਾਈਆਂ ਸੀਗੀਆਂ। ਹੁਣ ਉਹ ਜਿਹੜੀ ਲਿਸਟ ਹੈ, ਕਿਉਂਕਿ ਸਵਾਲ ਜਿਹੜਾ ਨਾ ਜੀ ਉਹਦੇ ਵਿੱਚ ਇੱਕ ਵੱਡਾ ਇਹ ਆ ਜਾਂਦਾ ਕਿ ਇਹ ਲੋਕ ਹੇਰਾ ਫੇਰੀਆਂ ਬਹੁਤ ਜਿਹੜੀਆਂ ਉਹ ਕਰਦੇ ਆ, ਜਿਹੜੀਆਂ ਰਸੀਦਾਂ ਉਹ ਕੱਟੀ ਵੀ ਰਸੀਦ ਦੇਤੀ। ਹੁਣ ਇਹ ਕੀ ਪਤਾ ਕਿ ਕਿਹਨੇ ਮੰਗਵਾਈਆਂ ਸੀ, ਟੈਕਸ ਦੇ ਜੱਦ ਦੇ ਵਿੱਚ ਨਾ ਆ ਜਾਣ, ਉਹਦੇ ਕਰਕੇ ਡਿਲੀਵਰ ਕਰਕੇ ਜਿਹੜਾ ਜੀ ਉਹ ਇਹ ਰਸੀਦਾਂ ਪਾੜ ਦਿੰਦੇ ਆ। ਇਹ ਵੀ ਕਿਹਾ ਜਾਂਦਾ ਕਿ ਜਿਹੜੀਆਂ ਬੁੱਕਸ ਨੇ ਨਾ, ਇੱਕ ਬੁੱਕਸ ਲੈ ਲਈ ਉਹਨੂੰ ਮੁੜ ਕੇ ਆਪਣੀ ਪ੍ਰਿੰਟਿੰਗ ਜਿਹੜੀ ਦੀ ਉਹ ਕਰਵਾ ਲੈਂਦੇ ਆ ਇਹ ਲੋਕ, ਤਾਂ ਕਰਕੇ ਇਹ ਉਹਦੇ ਰਿਕਾਰਡ ਦੇ ਵਿੱਚ ਨਹੀਂ ਰੱਖਦੇ। ਉੱਥੋਂ ਵੱਡੀ ਮੁਸ਼ਕਿਲ ਜਿਹੜੀ ਹੈ ਉਹ ਆ ਰਹੀ ਹੈ ਕਿ ਕਿਹਨੂੰ ਡਿਲੀਵਰ ਕੀਤਾ ਸੀ, ਕੌਣ ਉਹ ਲੋਕ ਸਨ, ਉਹਨਾਂ ਦੀ ਸ਼ਨਾਖਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ, ਜਿਹੜਾ ਕਿ ਇੱਕ ਬਹੁਤ ਵੱਡਾ ਕੰਮ ਹੋਊਗਾ। ਭਾਵ ਕਿ ਇਹ ਜਿਹੜਾ ਕੰਮ ਹੈ ਸਾਰਾ ਦੇਖਿਆ ਜਾਵੇ ਤਾਂ ਸ਼ਨਾਖਤ ਤੋਂ ਹੁਣ ਹੌਲੀ ਹੱਥੋਂ ਬਾਹਰ ਹੁੰਦਾ ਜਾ ਰਿਹਾ ਜੀ। ਤੇ ਅੱਗੇ ਗੱਲ ਕਰਦੇ ਹਾਂ ਕਰੋਨਾ ਦੀ ਹੌਟ ਸਪਾਟ ਦੀ, ਤੇ ਲੁਧਿਆਣਾ ਦੀ ਸਬਜ਼ੀ ਮੰਡੀ ਹੌਟ ਸਪਾਟ ਬਣੀ। ਤਾਂ ਕਈ ਦਿਨਾਂ ਤੋਂ ਆਪਾਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੰਡੀਆਂ ਦੇ ਵਿੱਚ ਸਵੇਰ ਨੂੰ ਲੋਕ ਜਿਹੜੇ ਆ ਜੀ ਉਹ ਕੁਰਬਲ ਕਰਦੇ ਆ, ਚਾਹੇ ਉਹ ਲੁਧਿਆਣੇ ਦੀ ਮੰਡੀ ਹੈ, ਚਾਹੇ ਉਹ ਜਲੰਧਰ ਦੀ ਮੰਡੀ ਹੈ, ਚਾਹੇ ਉਹ ਪਟਿਆਲੇ ਦੀ ਮੰਡੀ ਹੈ। ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਆ ਜੀ ਲੋਕ, ਜਿਹੜੇ ਨਾ ਪੁਲਿਸ ਕੁਝ ਕਹਿੰਦੀ ਆ, ਨਾ ਲੋਕਾਂ ਨੂੰ ਜਿਹੜੀ ਜੀ ਉਹ ਅਕਲ ਆ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਮੰਡੀਆਂ ਦੇ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਸਾਰੇ ਜਗ੍ਹਾ ਦੇ ਉੱਤੇ ਜਿਹੜੇ ਇਹ ਸਬਜ਼ੀ ਵੇਚਣ ਵਾਲੇ ਨੇ, ਫੇਰੀ ਵਾਲੇ ਨੇ, ਉਹਨਾਂ ਨੂੰ ਪਾਸ ਜਾਰੀ ਕੀਤੇ ਗਏ ਆ ਸਾਰੇ ਸ਼ਹਿਰਾਂ ਦੇ ਵਿੱਚ, ਔਰ ਸਾਰੇ ਜਗ੍ਹਾ ਦੇ ਉੱਤੇ ਉਹ ਪਹੁੰਚ ਰਹੇ ਆ। ਹਾਂ, ਇੰਨਾ ਜ਼ਰੂਰ ਹੈ ਕਿ ਦੇਖੋ ਉਹਨਾਂ ਨੇ ਵੀ ਰੋਟੀ ਖਾਣੀ ਆ, ਕੁਛ ਉਹ ਕਮਾਉਂਦੇ ਆ। ਬਸ ਇੱਕੋ ਚੀਜ਼ ਜਿਹੜੀ ਵੀ ਇਹ ਇੱਥੇ 15 ਦੀ ਮਿਲਦੀ ਆ, ਮੈਨੂੰ 10 ਦੀ ਉੱਥੋਂ ਮਿਲ ਜਾਣੀ ਆ, ਜਾਂ ਜਿਹੜੀ ਇੱਥੇ 12 ਦੀ ਮਿਲਦੀ ਆ, ਮੈਨੂੰ 10 ਦੀ ਉੱਥੋਂ ਮਿਲ ਜਾਣੀ ਆ। ਥੋੜ੍ਹੇ ਜਿਹੇ ਰੁਪਈਏ ਬਚਾਉਣ ਦੇ ਬਦਲੇ ਹਰ ਬੰਦਾ ਜਿਹੜਾ ਜੀ ਉਹ ਝੋਲਾ ਚੁੱਕ ਕੇ ਸਬਜ਼ੀ ਮੰਡੀ ਨੂੰ ਹੋਇਆ ਹੁੰਦਾ, ਜਿਵੇਂ ਕਦੀ ਸਬਜ਼ੀ ਮੰਡੀ ਚੋਂ ਨਹੀਂ ਲੈਂਦੀ, ਉਹ ਵੀ ਉਧਰ ਨੂੰ ਜਿਹੜਾ ਜੀ ਉਹ ਹੋਇਆ ਹੁੰਦਾ। ਹੁਣ ਜਿਹੜਾ ਲੁਧਿਆਣਾ ਦੀ ਸਬਜ਼ੀ ਮੰਡੀ ਹੈ ਉਹ ਕਰੋਨਾ ਵਾਇਰਸ ਦਾ ਹੌਟ ਸਪੌਟ ਬਣਦੀ ਜਾ ਰਹੀ ਆ। ਸਬਜ਼ੀ ਮੰਡੀ ਦੇ ਵਿੱਚ ਡਿਊਟੀ ਦੇ ਉੱਤੇ ਲੱਗੇ ਪੁਲਿਸ ਵਾਲੇ ਜਿਹੜੇ ਨੇ ਉਹ ACP ਦੇ ਕਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਉਹਦੇ ਨਾਲ ਸਬਜ਼ੀ ਮੰਡੀ ਦੇ ਵਿੱਚ ਡਿਊਟੀ ਦੇਣ ਵਾਲੀ ਜ਼ਿਲ੍ਹਾ ਮੰਡੀ ਆਫਿਸਰ ਥਾਣਾ ਬਸਤੀ ਜੋਧੇਵਾਲ ਦੀ SHO ACP ਦਾ ਸੁਰੱਖਿਆ ਦੇ ਵਿੱਚ ਤਾਇਨਾਤ ਉਹਦੇ ਇੱਕ ਸੁਰੱਖਿਆ ਮੁਲਾਜ਼ਮ ਦੀ ਕਰੋਨਾ ਰਿਪੋਰਟ ਜਿਹੜੀ ਉਹ ਪੋਜ਼ਿਟਿਵ ਆਈ ਹੈ। ਇਹਨਾਂ ਸਰਕਾਰੀ ਮੁਲਾਜ਼ਮਾਂ ਦੇ ਕਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸਨ ਦੀ ਪਰੇਸ਼ਾਨੀ ਵੱਧ ਗਈ ਹੈ, ਕਿਉਂਕਿ ਇਹ ਸਾਰੇ ਪਿਛਲੇ 15 ਦਿਨਾਂ ਦੇ ਦੌਰਾਨ ਸੈਂਕੜੇ ਲੋਕਾਂ ਦੇ ਸੰਪਰਕ ਦੇ ਵਿੱਚ ਸੀਗੇ, ਜਿਹਦੇ ਨਾਲ ਸ਼ਹਿਰ ਦੇ ਵਿੱਚ ਕਰੋਨਾ ਦੇ ਪੈਰ ਪਸਾਰਨ ਦਾ ਖਦਸ਼ਾ ਜਿਹੜਾ ਜੀ ਉਹ ਵੱਧ ਗਿਆ ਹੈ। ਮਤਲਬ ਕਿ ਜੇ ਇਹਨਾਂ ਨੂੰ ਸਬਜ਼ੀ ਮੰਡੀ 'ਚ ਹੋਇਆ ਤੇ ਫਿਰ ਅੰਦਾਜ਼ਾ ਲਾ ਸਕਦੇ ਕਿ ਸਬਜ਼ੀ ਮੰਡੀ ਦੇ ਵਿੱਚ ਕੌਣ ਸੀਗਾ ਜੀ। ਕਰਫਿਊ ਲੱਗਣ ਤੋਂ ਬਾਅਦ 29 ਤੇ 30 ਮਾਰਚ ਨੂੰ ਲੁਧਿਆਣੇ ਦੀ ਮੁੱਖ ਸਬਜ਼ੀ ਮੰਡੀ ਦੇ ਵਿੱਚ 50,000 ਤੋਂ ਵੱਧ ਲੋਕ ਇਕੱਠੇ ਹੋ ਗਏ ਸੀ।
ਜਿਹਦੇ ਬਾਰੇ ਵੀਡੀਓ ਵੀ ਵਾਇਰਲ ਹੋਈ ਸੀ। ਇਸ ਤੋਂ ਬਾਅਦ ACP ਥਾਣਾ ਬਸਤੀ ਜੋਧੇਵਾਲ ਦੀ SHO ਤੇ ਜ਼ਿਲ੍ਹਾ ਮੰਡੀ ਬੋਰਡ ਅਫਸਰਾਂ ਨੇ ਖਾਸ ਤੌਰ ਦੇ ਉੱਤੇ ਸਬਜ਼ੀ ਮੰਡੀ ਦੇ ਵਿੱਚ ਡਿਊਟੀ ਦਿੱਤੀ ਸੀਗੀ। ਫਿਰ ਪ੍ਰਸ਼ਾਸਨ ਨੇ ਮੰਡੀ ਨੂੰ 4 ਦਿਨਾਂ ਲਈ ਬੰਦ ਕਰਤਾ। ਲੋਕਾਂ ਨੂੰ ਘਰਾਂ ਦੇ ਵਿੱਚ ਸਬਜ਼ੀਆਂ ਪਹੁੰਚਾਉਣ ਦਾ ਕੰਮ ਜਿਹੜਾ ਜੀ ਉਹ ਸ਼ੁਰੂ ਕੀਤਾ ਗਿਆ। ਸਬਜ਼ੀ ਮੰਡੀ ਦੇ ਵਿੱਚ ਤਾਇਨਾਤ ACP ਜਿਹੜੇ ਸੀ ਜੀ, ਉਹਨਾਂ ਨੂੰ ਕਰੋਨਾ ਵਾਇਰਸ ਹੋ ਗਿਆ। ਉਹ ਇਸ ਵੇਲੇ ਗੰਭੀਰ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਨੇ। ACP ਦੀ ਪਹਿਲੀ ਰਿਪੋਰਟ ਨੈਗੇਟਿਵ ਆਈ ਸੀ, ਉਹਦੇ ਵਿੱਚ ਕਰੋਨਾ ਦੇ ਲੱਛਣ ਪਾਏ ਗਏ ਸੀ। ਉਸ ਤੋਂ ਬਾਅਦ 13 ਅਪ੍ਰੈਲ ਨੂੰ ਦੂਜੀ ਰਿਪੋਰਟ ਜਿਹੜੀ ਜੀ ਉਹ ਪੋਜ਼ਿਟਿਵ ਆ ਗਈ। ਐਕਚੁਅਲੀ ਕੀ ਹੈ, 2 ਟੈਸਟ ਜਿਹੜੇ ਆ ਜੀ ਉਹ ਲਏ ਜਾਂਦੇ ਆ। ਇੱਕ ਤਾਂ ਉੱਥੇ ਕੀਤਾ ਜਾਂਦਾ ਟੈਸਟ, ਦੂਸਰਾ ਜਿਹੜਾ ਜੀ ਉਹ ਜਿਹੜਾ ਖਾਸ ਤੌਰ ਉੱਤੇ ਪੁਣੇ ਤੋਂ ਜਿਹੜਾ ਜੀ ਉਹ ਆਉਂਦਾ। ਜੇ ਪਹਿਲਾਂ ਨੈਗੇਟਿਵ ਵੀ ਆਉਂਦੀ ਤਾਂ ਦੂਸਰੀ ਜਿਹੜੀ ਜੀ ਉਹ ਪੋਜ਼ਿਟਿਵ ਆ ਜਾਂਦੀ। ਪਰ ਉਹ ਨੈਗੇਟਿਵ ਤੇ ਪੋਜ਼ਿਟਿਵ ਰਿਪੋਰਟ ਦੇ ਵਿਚਾਲੇ ਵਾਲਾ ਜਿਹੜਾ ਸਮਾਂ, ਉਹਦੇ ਦੌਰਾਨ ਨੁਕਸਾਨ ਜਿਹੜਾ ਜੀ ਉਹ ਹੋ ਜਾਂਦਾ। ਇਹ ਹੁਣ ਇਹਨਾਂ ਲੋਕਾਂ ਦੀ ਡਿਊਟੀ ਉੱਥੇ ਸੀ, ਉੱਥੋਂ ਇਹਨਾਂ ਨੂੰ ਲਾਗ ਲੱਗੀ ਆ, ਉੱਥੇ ਕਿਹਨੂੰ ਸੀਗੀ ਜੀ, ਇਹ ਵੱਡਾ ਸਵਾਲ ਹੈ। ਅਜੇ ਵੀ ਜੇ ਅਕਲ ਨੂੰ ਹੱਥ ਕੁਛ ਮਾਰਨ ਲੋਕ ਤੇ ਕੁਝ ਬਚਾਓ ਹੋ ਸਕਦਾ, ਪਰ ਇਹ ਇੱਥੇ ਕਹਿਣਾ ਜਿਹੜਾ ਜੀ ਇਹ ਮੂਰਖਤਾ ਲੱਗਣ ਲੱਗ ਗਿਆ ਜੀ ਕਿ ਇਹਨਾਂ ਲੋਕਾਂ ਨੂੰ ਕਹਿਣ ਦੀ ਕੋਈ ਲੋੜ ਨਹੀਂ। ਜੇ ਤੁਸੀਂ ਕਿਸੇ ਨੂੰ ਕਹੋਗੇ ਉਹ ਤੁਹਾਡੇ ਗੱਲ ਨੂੰ ਪੈਂਦਾ ਜੀ ਵੀ ਤੈਨੂੰ ਇਹਦੇ ਨਾਲ ਕੀ ਤਕਲੀਫ ਹੈ ਜੇ ਮੈਂ ਉੱਥੇ ਸਬਜ਼ੀ ਲੈਣ ਜਾਂਦਾ ਜਾਂ ਲੋਕਾਂ ਦੇ ਇਕੱਠ। ਬਿਲਕੁਲ, ਇਹ ਤਾਂ ਜ਼ਰੂਰ ਲੋਕਾਂ ਨੂੰ ਸੋਚਣਾ ਚਾਹੀਦਾ ਆਪਣਾ ਆਪਣਾ। ਤੇ ਅੱਗੇ ਗੱਲ ਕਰਦੇ ਹਾਂ ਇੱਕ ਪੰਜਾਬੀ ਗਾਇਕ ਦੀ, ਉਸ ਕੋਲੋਂ ਫੀਮ ਫੜੀ ਗਈ। ਦੇਖੋ, ਇਹ ਜਿਹਨਾਂ ਨੂੰ ਫੋਲੋ ਕਰਦੇ ਨੇ ਜੀ ਜਿਹੜੀ ਨਵੀਂ ਜਨਰੇਸ਼ਨ ਬਹੁਤ ਜ਼ਿਆਦਾ, ਔਰ ਉਹਨਾਂ ਦੇ ਸਿਰ ਦੇ ਉੱਤੇ ਇੱਕ ਦਾਅਵਾ ਕਰਦੇ ਆ ਕਿ ਮਿਲੀਅਨਸ ਆਫ ਹਿੱਟਸ ਜਿਹੜੇ ਆ ਜੀ ਉਹ ਸਾਨੂੰ ਪੈਂਦੇ ਆ, ਸਾਨੂੰ ਸੁਣਨ ਵਾਲੇ ਮਿਲੀਅਨਸ ਦੇ ਵਿੱਚ ਨੇ, ਇਹ ਦਾਅਵਾ ਕਰਦੇ ਆ। ਪਰ ਇਹ ਆਪ ਕਿੰਨੇ ਅੰਦਰੋਂ ਜਿਹੜੇ ਜੀ ਉਹ ਖੋਖਲੇ ਆ। ਜੇ ਮੌਕਾ ਲੱਗਦਾ ਪੁਲਿਸ ਦੇ ਕਹੇ ਦੇ ਉੱਤੇ ਜਿਹੜਾ ਜੀ ਉਹ ਇੱਕ ਗੀਤ ਗਾ ਕੇ ਜਿਨ੍ਹਾਂ NRIs ਤੋਂ ਰੋਟੀ ਖਾਂਦੇ ਆ, ਜਿਨ੍ਹਾਂ ਨੇ ਚੁੱਕਿਆ, ਉਹਨਾਂ ਨੂੰ ਬਦਨਾਮ ਕਰਨ ਤੱਕ ਵੀ ਜਿਹੜਾ ਉਹ ਚਲੇ ਜਾਂਦੇ ਆ। ਕਿ ਜਿਹੜਾ ਗੀਤ ਇੱਕ ਪਠਲਾਵਾ ਦੇ ਉੱਤੇ ਗਾਇਆ ਸੀਗਾ ਜੀ ਸਿੱਧੂ ਮੂਸੇਵਾਲੇ ਨੇ। ਇਹ ਗਾਇਕ ਜਿਹੜਾ ਜੀ ਇੱਕ GS ਗਰੇਵਾਲ ਆ, ਵੱਡਾ ਗਰੇਵਾਲ ਜਿਹੜਾ ਮੈਂ ਕਹਿੰਦਾ, ਉਹ ਟੀਮ ਜ਼ਿਆਦਾ ਖਾ ਗਿਆ ਜੀ, ਔਰ ਨਸ਼ੇ ਦੀ ਓਵਰਡੋਜ਼ ਦੇ ਨਾਲ ਹਾਲਤ ਖਰਾਬ ਹੋ ਗਈ, ਸਮਾਨ ਕਿਤੇ ਚੰਗਾ ਲੈਣ ਦਾ ਕਿਤੋਂ। ਤੇ ਉਹਨੂੰ ਜਿਹੜਾ ਸੀਗਾ ਜੀ ਫਿਰ ਸੋਹਾਣਾ ਦਾ ਸੁਪਰ ਸਪੈਸ਼ਲਟੀ ਹਸਪੀਟਲ ਹੈ, ਉੱਥੇ ਉਹਨੂੰ ਦਾਖਲ ਕਰਵਾਇਆ ਗਿਆ। ਉੱਥੋਂ ਛੁੱਟੀ ਮਿਲਣ ਦੇ ਉੱਤੇ ਪੁਲਿਸ ਨੇ ਗਾਇਕ ਨੂੰ ਗ੍ਰਿਫਤਾਰ ਕਰਕੇ ਉਹਦੀ ਗ੍ਰਿਫਤਾਰੀ ਪਾਈ ਹੈ। ਗ੍ਰਿਫਤਾਰੀ ਕਿਉਂ ਪਾਈ ਹੈ ਕਿ ਜਦੋਂ ਇਹਨੇ ਜ਼ਿਆਦਾ ਫੀਮ ਖਾ ਲਈ, ਓਵਰਡੋਜ਼ ਦੇ ਵਿੱਚ ਚਲੇ ਗਿਆ, ਤੇ ਉਹ ਕੋਲ ਹੀ ਸੀਗਾ ਜੀ ਸਮਾਨ 30 ਗ੍ਰਾਮ ਜਿਹੜੀ ਫੀਮ ਹੈ ਜੀ ਉਹ ਇਹਦੇ ਤੋਂ ਬਰਾਮਦ ਹੋਈ। ਜਿਹੜੇ ਉੱਥੋਂ ਦੇ DSP ਆ, ਉਹਨੇ ਇਹ ਗੱਲ ਕਹੀ ਹੈ ਕਿ ਉਹਨੂੰ ਬਰਨਾਲਾ ਜੇਲ੍ਹ ਭੇਜ ਦਿੱਤਾ ਗਿਆ। ਇਹ ਵੀ ਪਤਾ ਲੱਗਿਆ ਕਿ ਗਾਇਕ ਜਿਹੜਾ ਸੀਗਾ ਜੀ ਇਹਦੀ ਹਾਲਤ ਗੰਭੀਰ ਹੋਣ ਕਰਕੇ 13 ਅਪ੍ਰੈਲ ਨੂੰ ਇਹਨੂੰ ਹਸਪੀਟਲ ਦੇ ਵਿੱਚ ਭਰਤੀ ਕੀਤਾ ਗਿਆ ਸੀਗਾ। 2 ਦਿਨ ਵੈਂਟੀਲੇਟਰ ਦੇ ਉੱਤੇ ਉਹਨੂੰ ਰੱਖਿਆ, ਇੰਨੀ ਜ਼ਿਆਦਾ ਖਾ ਗਿਆ। ਔਰ ਇਸ ਤੋਂ ਬਾਅਦ ਉਹਨੂੰ ਵਾਰਡ ਦੇ ਵਿੱਚ ਸ਼ਿਫਟ ਕੀਤਾ ਗਿਆ। ਹਸਪਤਾਲ ਤੋਂ ਜਦੋਂ ਛੁੱਟੀ ਮਿਲੀ ਤਾਂ ਪੁਲਿਸ ਨੇ ਇਹਨੂੰ ਹਿਰਾਸਤ ਦੇ ਵਿੱਚ ਲੈ ਲਿਆ, ਕਿਉਂਕਿ ਜਦੋਂ ਹਸਪੀਟਲ ਆਇਆ ਤੇ ਤਲਾਸ਼ੀ ਲਈ ਗਈ, ਉੱਥੇ ਫੀਮ ਮਿਲੀ। ਫੀਮ ਜਦੋਂ ਮਿਲੀ ਤੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਜਿਹੜਾ ਜੀ ਉਹ ਕੀਤਾ, ਔਰ ਹਸਪੀਟਲ ਨੇ ਇਹ ਵੀ ਕਿਹਾ ਕਿ ਨਸ਼ੇ ਦੀ ਓਵਰਡੋਜ਼ ਦੇ ਵਿੱਚ ਇੱਕ ਵਿਅਕਤੀ ਜਿਹੜਾ ਗਾਇਕ ਹੈ ਉਹ ਜੇਰੇ ਇਲਾਜ ਹੈ, ਇਸ ਕਰਕੇ ਉਹਨੂੰ ਜਿਹੜਾ ਦੱਸਣਾ ਜ਼ਰੂਰੀ ਸੀ ਪੁਲਿਸ ਨੂੰ। ਪੁਲਿਸ ਨੇ ਜਦੋਂ ਉੱਥੇ ਦੱਸੀ ਤਾਂ ਡਾਕਟਰਾਂ ਨੇ ਦੱਸਿਆ ਵੀ ਆਹ ਇੰਨੀ ਇਹਦੇ ਕੋਲੋਂ ਜਿਹੜੀ ਆ ਜੀ ਉਹ ਨਿਕਲੀ ਆ। ਇਹ ਕੁਝ ਦਿਨ ਪਹਿਲਾਂ ਸੈਕਟਰ 51 ਦੇ ਵਿੱਚ ਰਹਿੰਦੇ ਆਪਣੇ ਦੋਸਤਾਂ ਦੇ ਕੋਲੇ ਆਇਆ ਸੀ, ਜਿੱਥੇ ਉਹ ਵੱਖ-ਵੱਖ ਹੋਟਲਾਂ ਦੇ ਵਿੱਚ ਜਾ ਕੇ ਰਹਿੰਦਾ ਰਿਹਾ। ਪੁਲਿਸ ਨੇ ਉਹਦੇ ਦੋਸਤਾਂ ਨੂੰ ਸੱਦ ਕੇ ਥਾਣੇ ਦੇ ਵਿੱਚ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਆ। ਇਹਨੂੰ ਅਰੈਸਟ ਕਰਕੇ, ਜਿਹੜਾ ਵੱਡਾ ਗਰੇਵਾਲ ਆ, ਇਹਨੂੰ ਅਰੈਸਟ ਕਰਕੇ ਮੈਜਿਸਟਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਬਰਨਾਲਾ ਜੇਲ੍ਹ ਜਿਹੜਾ ਜੀ ਉਹ ਭੇਜ ਦਿੱਤਾ ਗਿਆ। ਇਹ ਗਾਇਕਾਂ ਦਾ ਜਿਹੜਾ ਜੀ ਉਹ ਹਾਲ ਹੈ। ਤੇ ਵੈਸੇ ਜਦੋਂ ਗਾਣੇ ਹੀ ਉਹੋ ਜਿਹੇ ਨਸ਼ਿਆਂ ਦੇ ਉੱਤੇ, ਫੀਮ ਦੇ ਉੱਤੇ, ਚਿੱਟੇ ਦੇ ਉੱਤੇ ਜਿਹੜਾ ਜੀ ਉਹ ਗਾਉਣੇ ਨੇ, ਉਹੋ ਜਿਹੇ ਇਹਨਾਂ ਲੋਕਾਂ ਨੂੰ ਸੁਣਨ ਵਾਲੇ ਨੇ, ਹਥਿਆਰਾਂ ਵਾਲੇ ਦੂਜੇ ਤੀਜੇ। ਤੇ ਹੁਣ ਪਤਾ ਨਹੀਂ ਇਹਦੀ ਫੈਨ ਫੋਲੋਇੰਗ ਜਿਹੜੀ ਜੀ ਉਹ ਕਿੰਨੀ ਕੁ ਹੋਊਗੀ, ਤੇ ਇਹਨੂੰ ਵੇਖ ਕੇ ਇਹ ਤੋਂ ਕੋਈ ਅਕਲ ਨੂੰ ਹੱਥ ਮਾਰੂਗੀ ਜਾਂ ਫੀਮ ਖਾਣ ਲੱਗ ਜੂਗੀ। ਜੀ ਖਾਣਗੇ ਜੀ, ਖਾਣਗੇ। ਤੇ ਅੱਗੇ ਗੱਲ ਕਰਦੇ ਹਾਂ ਵੀ ਜਿਸ ਤਰ੍ਹਾਂ ਹੁਣ ਇਕਨੋਮੀ ਥੱਲੇ ਜਾਂਦੀ ਆ, ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਸਰਕਾਰੀ ਮੁਲਾਜ਼ਮ ਆ ਉਹ 30% ਆਪਣੀ ਤਨਖਾਹ ਦੇ ਵਿੱਚੋਂ ਦਿਓ, ਪਰ ਜਿਹੜੀ ਇੰਨੀ 2-2, 3-3 ਪੈਨਸ਼ਨਾਂ ਲੈਂਦੇ ਆ, ਉਹਦਾ ਕੀ ਕੀਤਾ ਜਾਊਗਾ? ਜਿਹੜੇ ਇਹ ਮੁਲਾਜ਼ਮ ਨੇ ਜੀ ਸਰਕਾਰ ਦੇ, ਉਹਨਾਂ ਨੂੰ ਇਹ ਆਖਿਆ ਗਿਆ ਕਿ ਉਹ ਆਪਣੇ ਆਪ 30% ਜਿਹੜਾ ਜੀ ਉਹ ਤਨਖਾਹਾਂ ਦੇ ਵਿੱਚੋਂ ਕਟਵਾਉਣ। ਹਾਲਾਂਕਿ ਬਹੁਤ ਸਾਰਾ ਮੁਲਾਜ਼ਮ ਵਰਗ ਹੈ ਜੀ ਜਿਨ੍ਹਾਂ ਦੀਆਂ ਮਾਰਚ ਮਹੀਨੇ ਦੀਆਂ ਤਨਖਾਹਾਂ ਅਜੇ ਨਹੀਂ ਪਈਆਂ। ਤਨਖਾਹਾਂ ਤਾਂ ਪਈਆਂ ਨਹੀਂ, ਉਹਦੇ ਵਿੱਚੋਂ 30% ਜਿਹੜੇ ਜੀ ਉਹ ਮੁੱਖ ਮੰਤਰੀ ਮੰਗ ਰਹੇ ਆ।
ਕਿ ਪੰਜਾਬ ਆਰਥਿਕ ਸੰਕਟ ਦੇ ਨਾਲ ਜੂਝ ਰਿਹਾ, ਕੋਈ ਸ਼ੱਕ ਨਹੀਂ ਜੀ, ਪੰਜਾਬ ਆਰਥਿਕ ਸੰਕਟ ਦੇ ਨਾਲ ਜੂਝ ਰਿਹਾ। ਪੰਜਾਬ ਨੂੰ ਰੋਜ਼ਾਨਾ ਘਾਟਾ ਜਿਹੜਾ ਜੀ ਉਹ ਪੈ ਰਿਹਾ ਕਰੋੜਾਂ ਦੇ ਵਿੱਚ, ਔਰ ਇਹ ਕਿਹਾ ਜਾ ਰਿਹਾ ਕਿ 22,000 ਕਰੋੜ ਰੁਪਈਏ ਦਾ ਘਾਟਾ ਜਿਹੜਾ ਉਹ ਪੰਜਾਬ ਨੂੰ ਝੱਲਣਾ ਪਊਗਾ। ਉਹ ਕਈ ਹੋਰ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੱਢਿਆ ਜਾ ਸਕਦਾ, ਪੂਰਾ ਕੀਤਾ ਜਾ ਸਕਦਾ, ਪਰ ਇੱਥੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਆਪਣੀਆਂ ਤਨਖਾਹਾਂ ਦੇ ਵਿੱਚੋਂ 30% ਜਿਹੜਾ ਜੀ ਉਹ ਘਟਾਓ। ਸਵਾਲ ਜਿਹੜਾ ਜੀ ਵੱਡਾ ਖੜਾ ਇਹ ਹੋ ਰਿਹਾ ਕਿ ਖਜ਼ਾਨੇ ਦੇ ਉੱਤੇ ਬੋਝ ਜਿਹੜੇ ਪਾ ਰਹੇ ਲੋਕ ਨੇ ਉਹ ਸਿਆਸਤਦਾਨ ਨੇ। ਕੁਝ ਸਿਆਸਤਦਾਨ ਇਹ ਗੱਲ ਕਹਿੰਦੇ ਆ ਕਿ ਜੀ ਅਸੀਂ 30% ਜਿਹੜੀ ਆਪਣੀ ਤਨਖਾਹ ਆ ਉਹ 3 ਮਹੀਨਿਆਂ ਦੇ ਵਾਸਤੇ ਦੇ ਦਿੱਤੀ। 3 ਕੁ ਹੈਗੇ ਨੇ ਮੰਤਰੀ ਜਿਨ੍ਹਾਂ ਨੇ ਇਹ ਐਲਾਨ ਕੀਤਾ। ਤਨਖਾਹ ਦਿੱਤੀ, ਭੱਤੇ ਤਾਂ ਨਹੀਂ ਦਿੱਤੇ ਨਾ, ਜਾਂ ਭੱਤੇ ਨਾ ਲੈਣ ਦੀ ਗੱਲ ਨਹੀਂ ਕੀਤੀ। ਕੋਈ ਕਹਿੰਦਾ ਜੀ ਮੈਂ 1 ਮਹੀਨੇ ਦੀ ਤਨਖਾਹ ਦੇਤੀ। 1 ਮਹੀਨੇ ਦੀ ਤਨਖਾਹ ਤਾਂ ਨਾ ਮਾਤਰ ਹੈ। ਪੈਸੇ ਜਿਹੜੇ ਇਹ ਕਮਾਉਂਦੇ ਆ ਉਹ ਭੱਤਿਆਂ ਚੋਂ ਕਮਾਉਂਦੇ ਆ ਜੀ। ਇੱਥੇ ਗਏ, ਉੱਥੇ ਗਏ, ਇੰਨੀ ਕਿਲੋਮੀਟਰ ਪਾਤਾ, ਇੰਨੀ ਇਸ ਜਗ੍ਹਾ ਦੇ ਉੱਤੇ ਜਿਹੜਾ ਜੀ ਚਲੇ ਗਏ, ਉਹ ਭੱਤੇ ਨਹੀਂ ਕਿਸੇ ਨੇ ਵੀ ਛੱਡੇ ਜਿਹੜੇ ਅਸਲ ਦੇ ਵਿੱਚ ਖਜ਼ਾਨੇ ਦੇ ਉੱਤੇ ਜਿਹੜਾ ਜੀ ਉਹ ਬੋਝ ਨੇ। ਜਿਹੜੇ ਲੋਕ ਆ ਇਹ ਕਹਿ ਰਹੇ ਆ ਕਿ ਇਹ ਪਹਿਲਾਂ ਤਾਂ ਇਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਦੀ ਉਹ ਇੱਕ ਕੀਤੀਆਂ ਜਾਣ। ਹੁਣ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਉਹ ਕਿੰਨੀ ਵਾਰੀ ਵਿਧਾਨ ਸਭਾ ਦੇ ਮੈਂਬਰ ਬਣੇ, MLA ਬਣੇ, ਉਹਦੀ ਜਿਹੜੀ ਪੈਨਸ਼ਨ ਆ ਉਹ ਵੱਖਰੀ। 5 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਨੇ, ਉਹਦੀ ਪੈਨਸ਼ਨ ਜਿਹੜੀ ਆ ਉਹ ਵੱਖਰੀ। ਕੇਂਦਰੀ 1 ਵਾਰੀ ਵਜ਼ੀਰ ਰਹਿ ਚੁੱਕੇ ਨੇ, ਉਹਦੀ ਪੈਨਸ਼ਨ ਵੱਖਰੀ। ਇਸੇ ਤਰੀਕੇ ਨਾਲ ਰਜਿੰਦਰ ਕੌਰ ਭੱਠਲ ਨੇ ਕਿੰਨੀ ਵਾਰੀ ਉਹ ਵਿਧਾਇਕ ਰਹਿ ਚੁੱਕੇ ਨੇ, ਹਰ ਵਿਧਾਇਕ ਇੱਕ ਟਰਮ ਦੀ ਜਿਹੜੀ ਉਹ ਪੈਨਸ਼ਨ ਵੱਖਰੀ। ਉਹ ਮੁੱਖ ਮੰਤਰੀ ਰਹਿ ਚੁੱਕੇ ਨੇ ਪੰਜਾਬ ਦੇ, ਉਹਦੀ ਪੈਨਸ਼ਨ ਜਿਹੜੀ ਉਹ ਵੱਖਰੀ। ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਨੇ, ਉਹਦੀ ਪੈਨਸ਼ਨ ਵੱਖਰੀ। ਲਾਲ ਸਿੰਘ ਹੋਰੀ ਨੇ ਉਹ 6 ਵਾਰੀ ਵਿਧਾਇਕ ਜਿਹੜਾ ਬਣ ਚੁੱਕੇ ਨੇ, ਹਰ ਟਰਮ ਦੀ ਜਿਹੜੀ ਪੈਨਸ਼ਨ ਉਹ ਵੱਖਰੀ। ਪ੍ਰਤਾਪ ਸਿੰਘ ਬਾਜਵਾ ਹੋਰੀ ਮੈਂਬਰ ਪਾਰਲੀਮੈਂਟ ਜਿੰਨੀ ਵਾਰੀ ਰਹਿ ਚੁੱਕੇ ਨੇ, ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਨੇ, ਹਰ ਇੱਕ ਦੀ ਪੈਨਸ਼ਨ ਜਿਹੜੀ ਉਹ ਵੱਖਰੀ। ਇਹ ਲੋਕ ਜਿਹੜੇ ਨੇ ਅਸਲ ਦੇ ਵਿੱਚ ਖਜ਼ਾਨੇ ਦੇ ਉੱਤੇ ਬੋਝ ਜਿਹੜਾ ਉਹ ਬਣੇ ਹੋਏ ਆ। ਪੈਨਸ਼ਨ ਤਾਂ ਇੱਕ ਹੁੰਦੀ ਹੈ, ਇੱਕ ਪੈਨਸ਼ਨ ਜਿਹੜੀ ਆ ਹੁਣ ਜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੱਲ ਕਰੀਏ ਤੇ ਪੈਨਸ਼ਨ ਹੀ ਪੈਨਸ਼ਨ ਜਿਹੜੀ ਆ ਉਹਨਾਂ ਦੀ 5.5 ਤੋਂ 6 ਲੱਖ ਰੁਪਏ ਦੇ ਕਰੀਬ ਬਣਦੀ ਆ ਮਹੀਨੇ ਦੀ ਜਿਹੜੀ। ਬਾਕੀ ਜਿਹੜੇ ਭੱਤੇ ਚੁੱਕੀ ਜਾਂਦੇ ਆ ਉਹ ਵੱਖਰੇ ਆ। ਜਦੋਂ ਕੋਈ ਇਹਨਾਂ ਨੂੰ ਕਮੀ ਹੈ ਜੀ ਕਿਸੇ ਕਿਸਮ ਦੀ, ਕਿਸੇ ਨੂੰ ਮੇਰਾ ਖਿਆਲ ਨਹੀਂ ਪਤਾ ਹੋਣਾ ਕਿ ਕੋਈ ਇਹ ਕਹਿ ਦੇ ਕਿ ਇਹਨਾਂ ਨੂੰ ਕਮੀ ਹੈ ਇਸ ਕਰਕੇ ਇਸ ਪੈਨਸ਼ਨ ਦੇ ਉੱਤੇ ਪਲਦੇ ਆ, ਉਹ ਪੈਨਸ਼ਨ ਦੇਣ ਦੇ ਵਾਸਤੇ ਕੋਈ ਤਿਆਰ ਨਹੀਂ ਗਾ ਜੀ। ਤੇ ਅਸੀਂ ਪੈਨਸ਼ਨ ਜਿਹੜੀ ਚਲੋ ਜੇ 5 ਜਾਂ 6 ਪੈਨਸ਼ਨਾਂ ਆਉਂਦੀਆਂ ਨੇ, 7 ਪੈਨਸ਼ਨਾਂ ਆਉਂਦੀਆਂ ਨੇ, ਉਹਦੇ ਵਿੱਚੋਂ ਅਸੀਂ ਜਿਹੜੀ ਛੱਡ ਦਿਆਂਗੇ ਨਾ, ਭੱਤੇ ਛੱਡਣ ਦੇ ਵਾਸਤੇ ਕੋਈ ਤਿਆਰ ਨਹੀਂ। ਦੂਜਿਆਂ ਨੂੰ ਇਹ ਕਹਿ ਰਿਹਾ ਕਿ ਜਿਹੜੀਆਂ ਆਪਣੀਆਂ ਤਨਖਾਹਾਂ ਨੇ ਉਹਦੇ ਵਿੱਚੋਂ 30% ਜਿਹੜਾ ਜੀ ਉਹ ਘਟਾ ਦਿਓ। ਇੱਕ ਵਿਅਕਤੀ ਨੇ ਤਾਂ ਇਹ ਵੀ ਗੱਲ ਕਹੀ ਹੈ ਜੀ ਕਿ ਅਸੀਂ ਮੇਰੇ 30% ਲੈ ਲਓ, ਮੇਰੀ ਗੱਡੀ ਦੀ ਕਿਸ਼ਤ, ਮੇਰੀ ਕੋਠੀ ਦੀ ਜਿਹੜੀ ਕਿਸ਼ਤ ਹੈ ਤੇ ਮੇਰੇ ਬੱਚਿਆਂ ਦੀਆਂ ਤਨਖਾਹਾਂ ਜਿਹੜੀਆਂ ਫੀਸਾਂ ਨੇ ਉਹ ਸਕੂਲਾਂ ਦੀਆਂ ਉਹ ਸਰਕਾਰ ਦੇ ਦੇਵੇ ਤੇ ਮੈਂ ਆਪਣੀ 30% ਜਿਹੜੀ ਹੈ ਜੀ ਉਹ ਤਨਖਾਹ ਘਟਾਉਣ ਦੇ ਵਾਸਤੇ ਤਿਆਰ ਹੈ। ਅਜੇ ਬੇਸ਼ੱਕ ਇਹ ਘੁਸਰ-ਮੁਸਰ ਚੱਲ ਰਹੀ ਆ ਜਿਹੜੇ ਇਹ ਸਰਕਾਰੀ ਅਧਿਕਾਰੀ ਨੇ, ਪਰ ਇਹ ਜਿਹੜਾ ਜੀ ਉਹ ਛੇਤੀ ਬਾਹਰ ਨੂੰ ਵੀ ਆ ਸਕਦਾ ਸਾਰਾ ਕੁਛ। ਉਹ ਇਸ ਕਰਕੇ ਬਾਹਰ ਨੂੰ ਜਿਹੜਾ ਵੀ ਆ ਸਕਦਾ ਕਿ ਤਨਖਾਹਾਂ ਤਾਂ ਮਿਲਦੀਆਂ ਨਹੀਂ, ਪਹਿਲਾਂ ਹੀ ਲੇਟ ਜਿਹੜੀਆਂ ਜੀ ਉਹ ਮਿਲਦੀਆਂ ਨੇ। ਇੰਨਾ ਮੁਸ਼ਕਲ ਦੌਰ ਦੇ ਵਿੱਚ ਸਰਕਾਰ ਹੁਣ ਕਹਿੰਦੀ ਕਿ 30% ਸਾਨੂੰ ਦੇ ਦਿਓ ਜੀ ਕੱਟ ਕੇ। ਜੀ ਬਿਲਕੁਲ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਇੱਕ ਸੁਸਾਈਡ ਕੀਤੀ ਸੀਗੀ ਮੁੰਡੇ ਨੇ, ਉਸ ਕਹਾਣੀ ਦੇ ਪਿੱਛੇ ਕੀ ਹੈ? ਐਕਚੁਅਲੀ ਜੀ ਇੱਥੇ ਪੁਲਿਸ ਕਿਉਂਕਿ ਫਿਰ ਚਰਚਾ ਦੇ ਵਿੱਚ ਹੈ ਜੀ। ਖੰਨੇ ਦੇ ਵਿੱਚ ਜਿਹੜਾ ਕੇਸ ਹੋਇਆ ਉਹਦੀ ਇਨਵੈਸਟੀਗੇਸ਼ਨ ਜਾਂ ਜਾਂਚ ਉਹਦੀ ਜਾਰੀ ਹੈ। ਬੇਸ਼ੱਕ ਉਹ 10 ਮਹੀਨੇ ਪੁਰਾਣਾ ਮਾਮਲਾ ਹੈ, ਪਰ ਕਿਉਂਕਿ ਉਹ ਵੀਡੀਓ ਹੋਣ ਆਈ ਹੈ, ਵੀਡੀਓ ਵਾਇਰਲ ਕਿਹਨੇ ਕੀਤੀ ਆ ਇਹਦੀ ਜਾਂਚ ਜਿਹੜੀ ਉਹ ਹੋ ਰਹੀ ਹੈ। ਔਰ ਪੁਲਿਸ ਨੇ ਉਹਨਾਂ ਦੇ ਕੱਪੜੇ ਕਿਉਂ ਲਹਾਏ ਇਹਦੀ ਜਾਂਚ ਹੋ ਰਹੀ ਹੈ। ਵਾਇਰਲ ਹੋਣ ਕਰਕੇ ਜਾਂਚ ਹੋ ਰਹੀ ਹੈ ਕਿ ਉਹ ਥਾਣੇਦਾਰ ਦੀ ਕੀ ਕਰਤੂਤ ਜਿਹੜੀ ਆ ਉਹ ਰਹੀ ਹੈ। ਇੱਥੇ ਪਟਿਆਲੇ ਦੇ ਵਿੱਚ ਇੱਕ ਵਿਅਕਤੀ ਨੇ ਫਾਹਾ ਲੈ ਲਿਆ ਔਰ ਉਹਦੀ ਜਿਹੜੀ ਪਤਨੀ ਹੈ ਉਹ ਇਹ ਕਹਿੰਦੀ ਆ ਕਿ ਉਹ ਦੁੱਧ ਲੈਣ ਗਿਆ ਸੀਗਾ ਦੁਕਾਨ ਤੋਂ ਤੇ ਵਾਪਸ ਆਉਂਦੇ ਨੂੰ ਪੁਲਿਸ ਨੇ ਰੋਕ ਲਿਆ। ਪੁਲਿਸ ਨੇ ਉਹਨੂੰ ਕੁੱਟਿਆ, ਉਹ ਉੱਥੋਂ ਭੱਜ ਕੇ ਜਿਹੜਾ ਸੀਗਾ ਘਰ ਅੰਦਰ ਦਾਖਲ ਹੋ ਗਿਆ। ਘਰੋਂ ਉਹਨੂੰ ਫੇਰ ਕੱਢ ਲਿਆ, ਫੇਰ ਉਹਦੀ ਕੁੱਟਮਾਰ ਜਿਹੜੀ ਸੀ ਉਹ ਕੀਤੀ। ਉਹਦੇ ਪਿਸਤੌਲ ਦਾ ਬੱਟ ਵੀ ਮਾਰਿਆ ਤੇ ਉਹਨੇ ਬੇਇੱਜ਼ਤੀ ਦੇ ਮਾਰੇ ਨੇ, ਜਿਹੜਾ ਕਿ ਟਰੱਕ ਡਰਾਈਵਰ ਸੀਗਾ ਕਰਫਿਊ ਕਰਕੇ ਫਸਿਆ ਹੋਇਆ ਸੀ, ਬੇਇੱਜ਼ਤੀ ਦੇ ਮਾਰੇ ਨੇ ਉਹਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਜਦੋਂ ਇਹ ਔਰਤ ਜਿਹੜੀ ਉਹਦੀ ਪਤਨੀ ਆ ਉਹਦੇ ਇਹ ਬਾਹਰ ਆਇਆ ਬਿਆਨ ਜਿਹੜਾ ਸੀ ਵੀਡੀਓ ਦੇ ਰੂਪ ਦੇ ਵਿੱਚ ਪੱਤਰਕਾਰਾਂ ਨੇ ਜਿਹੜਾ ਉਹ ਲਿਆ, ਤੇ ਉਦੋਂ ਬਾਅਦ ਪੁਲਿਸ ਨੇ ਜਿਹੜੀ ਜੀ ਇੱਕ ਨਵੀਂ ਕਹਾਣੀ ਘੱਲੀ। ਪੁਲਿਸ ਕਹਿੰਦੀ ਕਿ ਉਹਦੇ ਘਰੇ ਤਾਂ ਕਲੇਸ਼ ਰਹਿੰਦਾ ਸੀਗਾ। ਉਹ ਕਹਿੰਦੇ ਕਿ ਸਾਨੂੰ ਕਿਸੇ ਨੇ ਫੋਨ ਕੀਤਾ ਸੀਗਾ ਪੁਲਿਸ ਨੂੰ ਵੀ ਇੱਥੇ ਇੱਕ ਬੰਦਾ ਆਪਣੀ ਪਤਨੀ ਦੀ ਕੁੱਟਮਾਰ ਕਰ ਰਿਹਾ। ਉਹ ਕਹਿੰਦੇ ਜਦੋਂ ਪੁਲਿਸ ਵਾਲਿਆਂ ਨੇ ਉੱਥੇ ਗਏ PCR ਵਾਲੇ ਤੇ ਉਹਨਾਂ ਨੇ ਦੇਖਿਆ ਕਿ ਉੱਥੇ ਮਜਮਾ ਲੱਗਾ ਸੀ, ਲੋਕ ਜਿਹੜੇ ਉਹ ਇਕੱਠੇ ਹੋਏ ਸੀਗੇ
ਤੇ ਉਹ ਕਹਿੰਦੇ ਜੀ ਕਿ ਪੁਲਿਸ ਨੇ ਇਹ ਕਿਹਾ ਕਿ ਸਾਰੇ ਲੋਕ ਜਿਹੜੇ ਜੀ ਆਪੋ ਆਪਣੇ ਘਰੇ ਜਾਣ, ਤੇ ਉਹਦੀ ਪਤਨੀ ਨੂੰ ਇਹ ਗੱਲ ਕਹੀ ਕਿ ਤੂੰ ਥਾਣੇ 'ਚ ਆ ਕੇ ਲਿਖਤੀ ਸ਼ਿਕਾਇਤ ਜਿਹੜੀ ਉਹ ਕਰ ਦੇ। ਉਹ ਕਹਿੰਦੇ ਕਿ ਉਹ ਪਤਨੀ ਨੇ ਆ ਕੇ ਲਿਖਤੀ ਸ਼ਿਕਾਇਤ ਕਰਤੀ। ਇਹ ਵਾਕਿਆ ਜਿਹੜਾ ਕੁੱਟਮਾਰ ਦਾ ਜਾਂ ਜਿਹੜਾ ਲੋਕਾਂ ਦੇ ਮਜਮਾ ਵੇਖਣ ਦਾ ਜਾਂ ਫੋਨ ਆਉਣ ਦਾ, ਉਹ 7:30 ਦਾ ਪੁਲਿਸ ਦੱਸਦੀ ਹੈ। ਜਿਹੜਾ ਇਹ ਬੰਦਾ 8:30 ਵਜੇ ਖੁਦਕੁਸ਼ੀ ਕਰਦਾ, ਔਰ ਪੁਲਿਸ ਜਿਹੜੀ ਆ ਇੱਥੋਂ ਜਿਹੜਾ ਇੱਕ SP ਆ ਉਹਦੀ ਜਿਹੜੀ ਵੀਡੀਓ ਆਈ ਆ ਉਹ ਇਹ ਸਾਰੀ ਕਹਾਣੀ ਦੱਸ ਰਿਹਾ ਕਿ ਉਹਨੇ ਜਿਹੜਾ ਸੀਗਾ ਆ ਕੇ ਸ਼ਿਕਾਇਤ ਕੀਤੀ। ਮੁੜ ਕੇ 8:30 ਵਜੇ ਇਹ ਪਤਾ ਲੱਗਿਆ ਕਿ ਉਹ ਸੁਸਾਈਡ ਕਰ ਗਿਆ। ਉਹਦੀ ਪਤਨੀ ਨੇ ਸ਼ਿਕਾਇਤ ਕੀਤੀ ਸੀ। ਜਿਹੜੀ ਉਹ ਸ਼ਿਕਾਇਤ ਆ ਉਹਦੀ ਕਾਪੀ ਵੀ ਜਿਹੜੀ ਜੀ ਉਹ ਹੈ ਮੇਰੇ ਕੋਲੇ ਵੀ ਆ। ਉਹ ਜਿਹੜੀ ਸ਼ਿਕਾਇਤ ਦੀ ਕਾਪੀ ਆ ਉਹ ਟਾਈਪ ਹੋਈ ਹੈ। ਹੁਣ ਕਰਫਿਊ ਲੱਗਿਆ ਹੋਇਆ, ਕਰਫਿਊ ਲੱਗੇ ਦੇ ਵਿੱਚ ਪੁਲਿਸ ਇੰਨੀ ਤੇਜ਼ ਹੋ ਗਈ, ਇੰਨੀ ਮੁਸਤੈਦ ਹੋ ਗਈ ਕਿ ਤਕਰੀਬਨ ਜਿਉਂ ਫੋਨ ਆਉਣ ਤੋਂ ਲੈ ਕੇ ਤੇ ਉਹਦੇ ਕੋਤਵਾਲੀ ਥਾਣੇ ਜਾਣ, ਉੱਥੇ ਬਹਿ ਕੇ ਇਹ ਦਰਖਾਸਤ ਲਿਖਣ, ਉਹਨੂੰ ਟਾਈਪ ਕਰਾਉਣ, ਉਹਦੇ ਉੱਤੇ ਮਾਰਕ ਕਰਨ ਕੇ ਇਹਦੇ ਉੱਤੇ ਕਾਰਵਾਈ ਜਿਹੜੀ ਉਹ ਕੀਤੀ ਜਾਵੇ, ਉਹ ਤਕਰੀਬਨ 45 ਮਿੰਟ ਦਾ ਉਹਨੇ ਸਮਾਂ ਜਿਹੜਾ ਸੀਗਾ ਜੀ ਉਹ ਲਾਇਆ। ਇਦੋਂ ਪਹਿਲਾਂ ਕਿ ਪੁਲਿਸ ਉਹਨੂੰ ਗ੍ਰਿਫਤਾਰ ਕਰਨ ਜਾਂਦੀ, ਉਹਨੇ ਸੁਸਾਈਡ ਜਿਹੜਾ ਜੀ ਉਹ ਕਰ ਲਿਆ ਹੋਇਆ ਸੀਗਾ। ਇਸ ਕਰਕੇ ਇਹ ਜਿਹੜੀ ਕਹਾਣੀ ਆ ਇਹ ਪਚ ਨਹੀਂ ਰਹੀ ਕਿ ਇਸ ਤਰ੍ਹਾਂ ਇੰਨੀ ਤੇਜ਼ੀ ਦੇ ਨਾਲ ਪੁਲਿਸ ਨੇ ਕਿਵੇਂ ਜਿਹੜੀ ਜੀ ਇਹ ਦਰਖਾਸਤ ਲਿਖੀ, ਔਰ ਜਿਹੜੇ ਉੱਥੇ ਤਾਇਨਾਤ ਮੁਲਾਜ਼ਮ ਸੀ ਉਹਨਾਂ ਨੂੰ ਬਚਾਉਣ ਦੇ ਵਾਸਤੇ ਇਹ ਕਿਵੇਂ ਇੱਕ ਕਹਾਣੀ ਘੜੀ। ਬਿਲਕੁਲ ਜੀ, ਇਹ ਗੱਲ ਤਾਂ ਸਹੀ ਆ। ਪੁਲਿਸ ਤਾਂ ਉੱਥੇ ਲੋਕਾਂ ਦੇ ਗਿਆ ਤੇ ਉਹ ਹੱਥ ਨਾਲ ਲਿਖਦੀ ਰਿਪੋਰਟ ਤੇ ਟਾਈਪ ਕੀ ਕਰਨੀ ਸੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।